ਅਗਲੀ ਖਬਰ ਵੀ ਅਧਿਆਪਕਾਂ ਦੇ ਨਾਲ ਹੀ ਜੁੜਦੀ ਹੈ ਸ਼ਰਮਾ ਜੀ। ਜਿਹੜੇ ਰੈਗੂਲਰ ਕੀਤੇ ਅਧਿਆਪਕ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਪੰਜਾਬ ਸਰਕਾਰ ਨੇ ਚੋਖਾ ਵਾਧਾ ਕੀਤਾ ਜੀ। ਬਿਲਕੁਲ ਪ੍ਰਵੀਨ ਜੀ, ਬਕਾਇਦਾ ਤੌਰ ਤੇ ਪੰਜਾਬ ਦੇ ਵਿੱਚ ਅਜੇ ਵੀ ਅਧਿਆਪਕਾਂ ਦੇ ਕੁਝ ਪ੍ਰਦਰਸ਼ਨ ਜਾਰੀ ਨੇ ਜੀ। ਉਹ ਕੁਝ ਕੱਚੇ ਮੁਲਾਜ਼ਮ, ਕੁਝ ਵੱਖ-ਵੱਖ ਵਿੰਗਾਂ ਦੇ ਉਹਨਾਂ ਦੇ ਪ੍ਰਦਰਸ਼ਨ ਹੋ ਰਹੇ ਨੇ। ਕਦੇ ਟੈਂਕੀਆਂ ਤੇ ਚੜ੍ਹ, ਕਦੇ ਤਰੀਕ ਕਾਲ ਕਰ, ਤੇ ਸਰਕਾਰਾਂ ਨੇ ਸੁਣਦੀਆਂ ਨਹੀਂ ਗੀਆਂ। ਕੱਲ ਵੀ ਕੁਝ ਪ੍ਰਦਰਸ਼ਨ ਮੋਹਾਲੀ 'ਚ, ਕੁਝ ਚੰਡੀਗੜ੍ਹ 'ਚ ਮੁੱਖ ਮੰਤਰੀ ਦਫ਼ਤਰ ਘਰ ਮੂਹਰੇ ਹੋਏ। ਉਹਨਾਂ ਨੂੰ ਧੱਕਾ ਮੁੱਕੀ। ਕਿਸਾਨਾਂ ਦਾ ਵੀ ਕੱਲ ਪ੍ਰਦਰਸ਼ਨ ਸੀ, ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ, ਹੈ ਨਾ। ਸੋ ਉਹ ਸਾਰਿਆਂ ਨਾਲ ਵੀ ਬਕਾਇਦਾ ਤੌਰ ਤੇ ਜਦੇ ਸਾਡੇ ਖੇਤੀਬਾੜੀ ਮੰਤਰੀ ਹੋਰਾਂ ਨੇ ਬੈਠਕ ਵੀ ਕੀਤੀ ਤੇ ਬੈਠਕ ਦਾ ਭਰੋਸਾ ਵੀ ਦਿਵਾਇਆ। ਤੇ ਉਧਰ ਰੋਡਵੇਜ਼ ਵਾਲੇ ਮੁਲਾਜ਼ਮਾਂ ਦੀ ਹੜਤਾਲ ਸੀ, ਉਹਨਾਂ ਨੂੰ ਵੀ ਭਰੋਸਾ ਦਿਵਾਇਆ। ਪਰ ਇੱਧਰ ਜਿਹੜਾ ਸਰਕਾਰ ਦਾ ਐਲਾਨ ਹੈ, ਜੇਕਰ ਇਹ ਸੱਚਮੁੱਚ ਹਕੀਕੀ ਹੈ ਤਾਂ ਇੱਕ ਕਾਬਲੇ ਤਾਰੀਫ ਹੈ ਜੀ। ਜੀ। ਪੰਜਾਬ ਸਰਕਾਰ ਨੇ ਤੈਅ ਕੀਤਾ ਕਿ ਜਿਹੜੇ ਅਧਿਆਪਕ ਅਸੀਂ ਪਿਛਲੇ ਦਿਨਾਂ 'ਚ ਵੱਖ-ਵੱਖ ਕੱਚਿਆਂ ਤੋਂ, ਵੱਖ-ਵੱਖ ਦਿਹਾੜੀ ਬੇਸ ਚੋਂ, ਐਡਹੌਕ ਤੋਂ ਜਾਂ ਇਹਨਾਂ ਚੋਂ ਪੱਕੇ ਕੀਤੇ ਨੇ, ਉਹਨਾਂ ਨੂੰ ਥੋੜਾ ਜਿਹਾ ਸਨਮਾਨਜਨਕ ਤਨਖਾਹ ਪੱਤੇ ਜ਼ਰੂਰ ਮਿਲਣੇ ਚਾਹੀਦੇ ਨੇ। ਸੋ ਉਹਨਾਂ 12,700 ਨਵੇਂ ਰੈਗੂਲਰ ਕੀਤੇ ਅਧਿਆਪਕਾਂ ਦੀ ਤਨਖਾਹ ਦੇ ਵਿੱਚ ਲਗਭਗ 3 ਗੁਣਾ ਵਾਧਾ ਹੋਇਆ। ਪਰ ਉਹ 3 ਗੁਣਾ ਵਾਧੇ ਦੇ ਨਾਲ ਵੀ ਉਹ ਠੀਕ ਠਾਕ ਅਜੇ ਮਤਲਬ ਕਿ ਸਥਿਤੀ ਤੇ ਆਏ ਨੇ। ਅਜੇ ਉਹ ਸਮੇਂ ਦੇ ਹਾਣੀ ਨਹੀਂ ਬਣੇ। ਪਰ ਫਿਰ ਵੀ ਇਸ ਕੰਮ ਲਈ ਸਰਕਾਰ ਵਧਾਈ ਦੀ ਪਾਤਰ ਆ ਕਿ ਉਹ ਕਹਿੰਦੇ ਜੀ ਕਿ ਸਰਕਾਰ ਨੇ ਤੈਅ ਕੀਤਾ ਕਿ ਇੱਕ ਤਾਂ ਇਹਨਾਂ ਵਿੱਚ 3 ਗੁਣਾ ਵਾਧਾ ਕਰ ਰਹੇ ਹਾਂ ਅਸੀਂ, ਦੂਸਰਾ ਹਰ ਸਾਲ 5% ਵਾਧੇ ਦੇ ਹੱਕਦਾਰ ਨੇ ਹੁਣ। ਜੀ। ਹਰ ਸਾਲ ਇਹਨਾਂ ਤਨਖਾਹ 'ਚ 5%। ਸੋ ਮੈਂ 12,700 ਠੇਕਾ ਆਧਾਰਿਤ ਅਧਿਆਪਕ ਸੀਗੇ ਜੀ, ਜਿਨ੍ਹਾਂ ਦੇ ਲਈ ਇਹ ਤੋਹਫਾ ਮੰਨਿਆ ਜਾ ਰਿਹਾ। ਇਹਨਾਂ ਦੇ ਵਿੱਚ ਬਕਾਇਦਾ ਤੌਰ ਤੇ ਐਡਹੌਕ, ਕੰਟਰੈਕਟ, ਕੱਚੇ, ਇਹ ਸਾਰੇ ਜਿਹੜੇ ਜਾਂ ਹੋਰ ਕਰਮਚਾਰੀ ਨੇ, ਉਹਨਾਂ ਸਾਰਿਆਂ ਦੇ ਵੱਖ-ਵੱਖ ਅਧਿਆਪਕਾਂ ਦੇ ਵੱਖ-ਵੱਖ ਜਿਹੜਾ ਸਕੇਲ ਸੀਗਾ ਉਹਨਾਂ ਦਾ, ਜਾਂ ਪੱਕਾ ਹੀ ਦਿਹਾੜੀ ਬੇਸ ਸੀਗਾ, ਮਹੀਨਾ ਬਾਈ ਸੀਗਾ ਕਿ ਭਾਈ ਤੈਨੂੰ 3500 ਹੀ ਮਿਲਣਾ ਹੈ, ਤੈਨੂੰ 4000 ਹੀ ਮਿਲਣਾ ਹੈ, ਤੈਨੂੰ 8000 ਹੀ ਮਿਲਣਾ ਹੈ ਨਾ। ਉਹ ਸਾਰਿਆਂ ਨੂੰ ਮਤਲਬ ਹੁਣ 58 ਸਾਲ ਤੱਕ ਉਹ ਆਪਣੀਆਂ ਸੇਵਾਵਾਂ ਦੇ ਸਕਣਗੇ ਤੇ ਹਰ ਸਾਲ ਉਹਨਾਂ 'ਚ 5% ਵਾਧਾ ਹੋ ਜਾਊਗਾ। ਤੇ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਪਹਿਲਾਂ ਮਤਲਬ ਕਿ ਐਸੋਸੀਏਟ ਅਧਿਆਪਕ ਸੀ ਪ੍ਰਵੀਨ ਜੀ, ਉਹਨਾਂ ਨੂੰ ਮਹੀਨੇ ਦਾ ਉੱਕਾ ਪੁੱਕਾ 9500 ਰੁਪਇਆ ਮਿਲਦਾ ਸੀ। ਠੀਕ ਹੈ। ਤੇ ਇੰਨੇ 'ਚ ਰਾਸ਼ਨ ਤੇ ਦੁੱਧ ਨਹੀਂ ਆਉਂਦਾ ਅੱਜ ਕੱਲ ਕਰਦਾ। ਬਿਲਕੁਲ ਸਹੀ। ਸੋ ਉਹ 9500 ਰੁਪਏ ਵਾਲਿਆਂ ਨੂੰ ਹੁਣ 20,500 ਰੁਪਇਆ ਮਿਲੂਗਾ ਜੀ। ਸੋ ਠੀਕ ਹੈ, ਮਤਲਬ ਕਾਫੀ ਹੱਦ ਤੱਕ ਠੀਕ ਹੈ। ਅਜੇ ਵੀ ਉਹ ਪੂਰੇ ਬਾਕੀ ਅਧਿਆਪਕਾਂ ਦੇ ਬਰਾਬਰ ਤਾਂ ਨਹੀਂ ਹੋਏ ਜੀ। ਸੋ ਫਿਰ ਵੀ ਮਤਲਬ ਕਿ ਉਹਨਾਂ ਨੂੰ ਇੱਕਦਮ ਰਾਹਤ ਹੈ। ਸੋ 9500 ਰੁਪਏ ਤੋਂ 20,500 ਰੁਪਇਆ ਤਨਖਾਹ ਉਹਨਾਂ ਦੀ ਕਰ ਦਿੱਤੀ ਕਿ ਇਸੇ ਤਰ੍ਹਾਂ ਐਨਟੀਟੀ ਇਹ ਉਹ ਨੇ ਜਿਹੜੇ ਮਤਲਬ ਕਿ BA ਵਾਲੇ ਪਾਸ ਵਾਲੇ ਸੀਗੇ ਤੇ ਐਸੋਸੀਏਟ ਟੀਚਰ ਸੀਗੇ ਨਾ। ਠੀਕ ਹੈ। ਇਹਨਾਂ ਦੀ ਉਹ ਅਧਿਆਪਕ ਵਾਲਾ ਕ੍ਰਾਈਟੇਰੀਆ ਨਹੀਂ ਪੂਰਾ ਹੁੰਦਾ ਸੀਗਾ, ਸੋ ਇਸ ਲਈ ਇਹਨਾਂ ਨੂੰ ਇੰਨਾ ਰੱਖਿਆ। ਤੇ ਦੂਸਰੇ ਪਾਸੇ ਹੈਗੇ ਨੇ ਜਿਨ੍ਹਾਂ ਨੇ ਐਨਟੀਟੀ ਮੰਨ ਲਓ ETT ਵਗੈਰਾ ਕੀਤੀ ਹੋਈ ਆ, ਉਹਨਾਂ ਨੂੰ 10,250 ਮਿਲਦਾ ਸੀ, ਉਹਨਾਂ ਨੂੰ ਹੁਣ 22,000 ਮਿਲੂਗਾ ਜੀ। ਸੋ ਇਸ ਲਈ ਇਸ ਏਦਾਂ ਕੈਟਾਗਰੀ ਵਾਈਜ਼ ਵਧਾਏ ਨੇ ਪੰਜਾਬ ਸਰਕਾਰ ਨੇ। ਇਸੇ ਤਰ੍ਹਾਂ ਕੁਝ ਅਜਿਹੇ ਅਧਿਆਪਕ ਨੇ ਜਿਹੜੇ BEd ਡਿਗਰੀ ਵਾਲੇ ਨੇ ਜੀ, ਉਹਨਾਂ ਨੂੰ 11,000 ਮਿਲਦਾ ਸੀ। ਹੁਣ ਦੇਖੋ ETT ਵਾਲਿਆਂ ਨੂੰ 10,250, ਠੀਕ ਹੈ, ਤੇ ਉਹਨਾਂ ਨੂੰ 750 ਰੁਪਏ ਵੱਧ, ਮਤਲਬ 11,000 BEd ਵਾਲਿਆਂ ਨੂੰ ਜੀ। ਤੇ ਉਹ ਮਿਲ ਰਿਹਾ ਸੀ ਉਹਨਾਂ ਦਾ 11,000 ਵਾਲੇ ਦਾ ਹੁਣ 23,500 ਕਰ। ਠੀਕ ਹੈ। ਸੋ ਇਸ ਤਰ੍ਹਾਂ ਮਤਲਬ ਇਹ ਪਹਿਲੀਆਂ ਸਰਕਾਰਾਂ ਚਾਹੇ ਨੰਬਰ ਬਣਾਉਂਦੀਆਂ ਸੀ ਕਿ ਅਸੀਂ ਦੇਖੋ ਜੀ ਤੁਹਾਨੂੰ ਰੱਖ ਲਿਆ, ਰੈਗੂਲਰ ਕਰ ਦਾਂਗੇ, ਕਰਾ ਦਾਂਗੇ, ਪਰ ਤੁਸੀਂ ਤਨਖਾਹਾਂ ਦੇਣ ਲੱਗੇ ਸ਼ਰਮ ਨਹੀਂ ਆਉਂਦੀ ਸੀ ਉਹਨਾਂ ਨੂੰ ਕਿ ਯਾਰ ਇੱਕ ਪੜ੍ਹੇ ਲਿਖੇ ਵਰਗ ਨੂੰ ਅਸੀਂ ਇਹ ਦਿੰਨੇ ਆ ਜੀ, ਹੈ ਨਾ। ਤੋ ਇਸ ਲਈ ਘੱਟੋ ਘੱਟ ਉਹਨਾਂ ਨੂੰ ਦਿਹਾੜੀ ਜਿੰਨਾ ਤੋਂ ਦੇ ਦਿਓ ਜਿੰਨਾ ਦਿਹਾੜੀਦਾਰ ਨੂੰ ਦੇਣਾ ਹੈ ਅਸੀਂ। ਬਿਲਕੁਲ। ਸੋ ਅਸੀਂ 19 ਤੋਂ ਵੀ ਉਹ ਤੋਂ ਭੱਜ ਰਹੇ ਹਾਂ। ਸੋ ਇਸ ਲਈ ਤੇ ਉਹਨਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਥੋੜਾ ਭਵਿੱਖ ਦਾ ਨਿਰਮਾਣ ਕਰਨਗੇ। ਸਹੀ ਹੈ, ਬਿਲਕੁਲ। ਤੇ ਉਹ ਕਹਿੰਦਾ ਕਿ ਮਾਸਟਰ ਪੜ੍ਹਾ ਰਿਹਾ ਸੀਗਾ ਕਿ ਬੱਚਿਓ ਧਰਤੀ ਚੌਰਸ ਹੁੰਦੀ ਹੈ, ਮੂਹਰੇ ਪ੍ਰਿੰਸੀਪਲ ਲੰਘਿਆ, ਕਹਿੰਦਾ ਉਹ ਆ ਕੀ ਪੜਾਈ ਜਾਣਾ, ਕਹਿੰਦਾ ਮਹਾਰਾਜ ਹੁਣ 3,000 ਦੀ ਤਨਖਾਹ ਤੋਂ ਧਰਤੀ ਚੌਰਸ ਹੀ ਰਹੂਗੀ, ਗੋਲ ਨਹੀਂ ਮੈਂ ਕਰ ਸਕਦਾ। ਸੋ ਇਸ ਲਈ ਪਹਿਲਾਂ ਉਹਨਾਂ ਦੀ ਢਿੱਡ ਦੀ ਭੁੱਖ ਤਾਂ ਮਟਾਓ ਤਾਂ ਉਹ ਸੰਤੁਸ਼ਟੀ ਨਾਲ ਜਵਾਕਾਂ ਨੂੰ ਪੜ੍ਹਾ ਸਕਣਗੇ ਨਾ। ਸੋ ਇਸ ਦੇ ਲਈ ਪੰਜਾਬ ਸਰਕਾਰ ਨੇ, ਮਾਨ ਸਰਕਾਰ ਨੇ ਪਹਿਲ ਕਦਮੀ ਕੀਤੀ ਆ, ਜਿਹੜਾ ਕੰਮ ਪਿਛਲੀ ਕੈਪਟਨ ਅਮਰਿੰਦਰ ਚੰਨੀ ਸਰਕਾਰ ਨੂੰ ਕਰ ਜਾਣਾ ਚਾਹੀਦਾ ਸੀ ਤੇ ਉਹ ਕੰਮ ਦੇ ਵਿੱਚ ਇਹਨਾਂ ਨੇ ਗੌਰ ਕੀਤਾ। ਬਸ ਮੈਨੂੰ ਫਿਕਰਮੰਦੀ ਹੈ ਕਿ ਇਸ਼ਤਿਹਾਰੀ ਕੰਮ ਨਾ ਹੋਵੇ ਕਿਤੇ, ਇਸ ਦਾ ਬਕਾਇਦਾ ਨੋਟੀਫਿਕੇਸ਼ਨ ਤੇ ਅਗਲੇ ਮਹੀਨੇ ਤੋਂ ਤਨਖਾਹ ਮਿਲਣ ਲੱਗ ਜਾਵੇ। ਕਿਤੇ ਇਹ ਨਾ ਹੋਵੇ ਕਿ ਇੱਕ ਧਰਨਾ ਹੋਰ ਲੱਗ ਜਾਵੇ ਕਿ ਜਨਾਬ ਐਲਾਨ ਹੈ ਜੀਰੇ ਵਾਲੇ ਮੰਗ। ਪਰ ਫਿਰ ਵੀ ਇਹ ਕਹਿੰਦੇ ਜੀ BEd ਵਾਲਿਆਂ ਨੂੰ 11,000 ਤੋਂ 23,500 ਰੁਪਏ ਦੇਵਾਂਗੇ। ਠੀਕ ਹੈ। ਇਸੇ ਤਰ੍ਹਾਂ ਜਿਹੜੇ IB ਮਤਲਬ ਵਲੰਟੀਅਰ ਨੇ ਕੁਛ ਜਿਹੜੇ ਹੈ ਨਾ ਵੱਖ-ਵੱਖ ਵਿੰਗਾਂ ਦੇ, ਉਹਨਾਂ ਨੂੰ 5500 ਰੁਪਇਆ ਮਿਲਦਾ ਸੀ ਜੀ ਹੁਣ ਤੱਕ ਜੀ। ਉਹਨਾਂ ਵਲੰਟੀਅਰਾਂ ਨੂੰ 15,000 ਰੁਪਇਆ ਮਹੀਨੇ ਦਾ ਮਿਲਿਆ ਕਰੂਗਾ। ਇਸੇ ਤਰ੍ਹਾਂ ਮਤਲਬ ਕਿ ਕੁਝ ਹੋਰ ਸੇਵਾਵਾਂ ਦੇ ਰਹੇ ਸੀ ਵੱਖ-ਵੱਖ ਤਰ੍ਹਾਂ ਦੀਆਂ, ਉਹਨਾਂ ਨੂੰ 3500 ਰੁਪਇਆ ਮਿਲਦਾ ਸੀ। ਠੀਕ ਹੈ। ਸੋ ਇਹ ਸਿੱਖਿਆ ਦੇ ਖੇਤਰ ਨਾਲ ਸੰਬੰਧਿਤ ਉਹਨਾਂ ਨੂੰ ਹੁਣ 15,000 ਰੁਪਇਆ ਮਿਲਿਆ ਕਰੂਗਾ।
ਤੇ 6000 ਵਾਲਿਆਂ ਨੂੰ 18000 ਰੁਪਇਆ ਮਿਲਿਆ ਕਰੂਗਾ। ਸੋ ਇੱਕ ਤਰ੍ਹਾਂ ਨਾਲ 3% 3 ਗੁਣਾ ਤੱਕ ਵੀ ਵਾਧਾ ਹੋਇਆ। ਸੋ ਮਤਲਬ 20000 22000 ਹੈ ਨਾ, 18000 15000 ਇਸ ਤਰ੍ਹਾਂ ਉਹਨਾਂ ਦੇ ਪੁਰਾਣੀਆਂ ਤਨਖਾਹਾਂ ਭੇਜਣ ਦੇ ਹਵਾਲੇ ਨਾਲ ਰੈਗੂਲਰ ਕਰਨ ਤੋਂ ਬਾਅਦ ਇਹ ਵਾਧੇ ਦਾ ਐਲਾਨ ਪੰਜਾਬ ਸਰਕਾਰ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਹਵਾਲੇ ਨਾਲ ਇਹ ਆਇਆ। ਸੋ ਉਮੀਦ ਕਰਦੇ ਹਾਂ ਕਿ ਸਰਕਾਰ ਹੋਰ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਿਆਂ ਕਰਨ ਦੀ ਕੋਸ਼ਿਸ਼ ਵੀ ਅੱਗੇ ਵਧੇਗੀ, ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ। ਪੁਰਾਣੀਆਂ ਸਰਕਾਰਾਂ ਦੀਆਂ ਨਲਾਇਕੀਆਂ ਦਾ ਨਤੀਜਾ ਹੀ ਸੀਗਾ ਕਿ ਇਹਨਾਂ ਨੇ ਤੁਹਾਡੇ ਤੇ ਭਰੋਸਾ ਜਤਾਇਆ, ਉਹਨਾਂ ਭਰੋਸਿਆਂ ਤੇ ਸਰਕਾਰ ਜੇ ਇਸੇ ਤਰ੍ਹਾਂ ਖਰੀ ਉਤਰੇ ਤਾਂ ਕਾਬਲੇ ਤਾਰੀਫ ਹੈ। ਜੀ ਦੇਖੋ, ਕਿਰਤ ਕਰਨੀ ਇੱਕ ਬਹੁਤ ਚੰਗਾ ਕੰਮ ਹੈ ਸ਼ਰਮਾ ਜੀ, ਔਰ ਗਿਆਨ ਦੀ ਕਿਰਤ ਕਰਨੀ। ਜਿਹੜਾ ਅਧਿਆਪਕ ਆ ਉਹ ਗਿਆਨ ਦੀ ਕਿਰਤ ਕਰਦਾ, ਗਿਆਨ ਦੇ ਕੇ ਕਿਰਤ ਕਰਦਾ। ਇਹਦੀ ਤਾਂ ਸਗੋਂ ਅਹਿਮੀਅਤ ਬਹੁਤ ਜ਼ਿਆਦਾ। ਗੁਰੂ ਦੇ ਰੋਲ ਦੇ ਵਿੱਚ ਅਧਿਆਪਕ ਹੁੰਦਾ। ਠੀਕ ਹੈ, ਬਹੁਤ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਹਾਂ ਸਮਾਜਿਕ ਚੀਜ਼ਾਂ ਕਰਕੇ, ਕੁਛ ਗੱਲਾਂ ਦੇ ਵਿੱਚ, ਕੁਛ ਪੇਸ਼ੇਵਰਾਨਾ ਪਹੁੰਚ ਦੇ ਵਿੱਚ ਨਿਗਾਰ ਆਏ ਹੋਣਗੇ, ਪਰ ਸਾਰੇ ਲੋਕ ਤਾਂ ਨਹੀਂ ਨਾ ਇੱਦਾਂ ਦੇ ਹੋਣੇ। ਕੁਝ ਚੀਜ਼ਾਂ ਨੂੰ ਛੱਡ, ਜਿਵੇਂ ਹੁਣ ਪ੍ਰੋਫੈਸਰ ਵਾਲੀ ਖਬਰ ਆਪਾਂ ਪਹਿਲਾਂ, ਹਾਲਾਂਕਿ ਉਹ ਵੀ ਤਾਂ ਗਿਆਨ ਦੇ ਨਾਲ ਹੀ ਜੁੜੇ ਨੇ ਨਾ, ਪਰ ਫਿਰ ਵੀ ਹਰ ਇੱਕ ਬੰਦਾ ਇਹ ਡਿਜ਼ਰਵ ਕਰਦਾ ਉਹ ਕਿ ਉਹ ਜੇ ਕਿਸੇ ਪੇਸ਼ੇਵਰਾਨਾ ਪਹੁੰਚ ਦੇ ਵਿੱਚ ਹੈ, ਜਿੱਥੇ ਉਹਦੀ ਪਕੜ ਹੈ, ਜਿੱਥੇ ਉਹ ਦੂਜਿਆਂ ਨੂੰ ਸਰਵ ਕਰ ਸਕਦਾ, ਤਾਂ ਉਹਨੂੰ ਇੱਕ ਚੰਗਾ ਵਧੀਆ ਜਿਹੜਾ ਮਿਹਨਤਾਨਾ ਹੈ, ਉਹਦੀ ਮਿਹਨਤ ਦਾ ਉਹ ਦਿੱਤਾ ਜਾਵੇ। ਇਸ ਦਾ ਕਿ ਕੋਈ ਵੀ ਭਾਵੇਂ ਮਜ਼ਦੂਰ ਹੈ ਉਹ ਵੀ ਮਿਹਨਤ ਦਾ ਹੱਕਦਾਰ ਹੈ। ਸੋ ਚੰਗਾ ਵਧੀਆ ਪਹਿਲ ਕਦਮੀ ਹੈ, ਸਰਕਾਰ ਦੀ ਵਧੀਆ ਪਹਿਲ ਕਦਮੀ ਹੈ। ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਲਾਸਟ ਦੇ ਵਿੱਚ ਕਿ ਹੋਰ ਨਾ ਬਾਕੀ ਜਿਹੜੇ ਕੱਚੇ ਕੰਮ ਹੈ ਉਹਨਾਂ ਵੱਲ ਵੀ ਸਰਕਾਰ ਨੂੰ ਝਾਕਣਾ ਚਾਹੀਦਾ। ਉਹ ਵੀ ਕਿਰਤੀ ਨੇ, ਉਹ ਵੀ ਆਪਣਾ ਵਕਤ ਦਿੰਦੇ ਨੇ ਮਹਿਕਮਿਆਂ ਨੂੰ। ਤੇ ਜਾਂਦੇ ਜਾਂਦੇ ਗੱਲ ਕਰੀਏ ਟਮਾਟਰ ਦੀ। ਕਹਿੰਦੇ ਟਮਾਟਰ ਲਾਲ ਹੋ ਗਿਆ ਤੇ ਹੁਣ 100 ਰੁਪਏ ਕਿਲੋ ਆ, ਤੇ ਪ੍ਰੈਡਿਕਸ਼ਨਸ ਜਿਹੜੇ ਮਾਰਕੀਟ ਦੇ ਮਾਹਰ ਨੇ ਉਹ ਕੁਛ ਹੋਰ ਕਰ ਰਹੇ ਨੇ, ਕਹਿੰਦੇ ਹੋਰ ਵੀ ਅੱਗੇ ਜਾ ਸਕਦਾ ਟਮਾਟਰ।